As Canada doubles down on Nijjar allegation, New Zealand says its stand on investigation has not changed. Canadian security agencies have been actively pursuing credible allegations of a link between agents of the Government of India and the killing of a Canadian citizen Hardeep Singh Nijjar. Canada is a rule of law country, and the protection of our citizens and the defense of our sovereignty are fundamental. New Zealand's position on the allegations remained unchanged. कि जो न्यूजीलैंड की इस दोषों के उत्ते पोजीशन सी उहदे च कोई तब्दीली नहीं है. इफ दे आर प्रूवन करैक्ट दैन दैट वुड बी ऑफ सीरीयस कंसर्न. कहते साडे वजीर ने यही कहा कि भी ये एक जिहड़ी है चल रही क्रिमिनल इन्वेस्टिगेशन है, इट नीड्स टू रन इट्स कोर्स बिफोर क्लीयर कंक्लूजन्स कैन बी ड्रॉन. दर्शकों ब्रेक तो बाद तुहाडा सब दा भरपूर स्वागत है. सो व्यूअर्स गलबात करन जा रहे हैं कि बेईमानी कह लो ਜਾਂ ਝੂਠ ਅਤੇ ਗਲਤ ਬਿਆਨਬਾਜ਼ੀ ਵਿੱਚ ਭਾਰਤ ਦੇ ਹਿੰਦੂਤਵੀਆਂ ਦਾ ਕੋਈ ਸਾਨੀ ਨਹੀਂ ਹੈ. ਨਿਊਜ਼ੀਲੈਂਡ ਦੇ ਡਿਪਟੀ ਪ੍ਰਾਈਮ ਮਿਨਿਸਟਰ ਵਿੰਸੈਂਟ ਪੀਟਰਸ ਨੇ ਆਪਣੇ ਭਾਰਤ ਦੇ 4 ਰੋਜ਼ਾ ਦੌਰੇ ਦੌਰਾਨ ਇੱਕ ਬਿਆਨ ਵਿੱਚ ਕਿਹਾ ਸੀ ਕਿ ਹਰਦੀਪ ਸਿੰਘ ਨਿੱਜਰ ਕੇਸ ਵਿੱਚ ਐਵੀਡੈਂਸ ਤਾਂ ਉਦੋਂ ਹੀ ਦਿੱਤੇ ਜਾਣਗੇ ਜਦੋਂ ਕੇਸ ਅਦਾਲਤ ਵਿੱਚ ਆਵੇਗਾ. ਸੋ ਜ਼ਾਹਿਰ ਹੈ ਕਿ ਇਹ ਭਾਰਤ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਸੀ, ਪਰ ਭਾਰਤੀ ਏਜੰਸੀਆਂ ਨੇ ਇਸ ਬਿਆਨ ਨੂੰ ਇਵੇਂ ਪੇਸ਼ ਕੀਤਾ ਕਿ ਜਿਵੇਂ ਕੈਨੇਡਾ ਕੋਲ ਨਿੱਜਰ ਕਤਲ ਕੇਸ ਦੇ ਮਾਮਲੇ ਵਿੱਚ ਭਾਰਤ ਦੇ ਖਿਲਾਫ ਕੋਈ ਸਬੂਤ ਨਹੀਂ ਹੈ. ਸੋ ਅੱਜ ਕੈਨੇਡਾ ਸਰਕਾਰ ਦੇ ਬੁਲਾਰੇ ਅਤੇ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਨੇ ਆਪਣੀ ਸਪਸ਼ਟੀਕਰਨ ਵਿੱਚ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਕੈਨੇਡਾ ਅਤੇ ਨਿਊਜ਼ੀਲੈਂਡ ਇੱਕ ਪੇਜ ਤੇ ਹਨ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਬੇਈਮਾਨੀ, ਝੂਠ, ਗਲਤ ਬਿਆਨੀ ਔਰ ਇੱਕੋ ਗੱਲ ਨੂੰ ਘੁਮਾ ਕੇ ਇੰਨੇ ਕੁ ਐਂਗਲ ਦੇ ਦੇਣਾ ਕਿ ਉਸ 'ਚ ਮੁੜਨ ਦਾ ਮੁਕਰਨ ਦਾ ਵੀ ਰਸਤਾ ਪਹਿਲਾਂ ਰੱਖਿਆ ਹੋਏ. ਇਹਦੇ 'ਚ ਅੱਜ ਦੇ ਹਿੰਦੂ ਤਵੀ, ਬੀਤੇ ਵਕਤ ਦੇ ਬ੍ਰਾਹਮਣਵਾਦੀ, ਇਹਨਾਂ ਦਾ ਕੋਈ ਸਾਨੀ ਨਹੀਂ ਹੈ. ਔਰ ਇਸ ਨੂੰ ਜਦੋਂ ਈਵਨ ਨਹਿਰੂ ਨੇ ਸਿੱਖਾਂ ਦੇ ਨਾਲ ਕੀਤੇ ਪ੍ਰੋਮਿਸਿਸ ਨੂੰ ਤੋੜਿਆ, ਜੋ ਇੱਕ ਆਟੋਨਮਸ ਸਟੇਟ ਨਾਰਥ ਆਫ ਇੰਡੀਆ, ਗਲੋ ਆਫ ਫਰੀडम, ਬੜੇ ਫਲਾਵਰੀ ਲਫ਼ਜ਼ ਇਸਤੇਮਾਲ ਕਰਕੇ ਸਿੱਖਾਂ ਨੂੰ ਫਸਾਇਆ. ਅਤੇ ਜਦੋਂ ਉਹਨੂੰ ਯਾਦ ਦਹਾਨੀ ਕਰਵਾਈ ਗਈ ਸੀ ਕਿ ਭਾਈ ਇਹ ਤੁਹਾਡਾ ਇਕਰਾਰਨਾਮਾ ਸੀ, ਤੁਹਾਡੇ ਕਾਂਗਰਸ ਦੇ ਰੈਜ਼ੋਲੂਸ਼ਨ ਸੀ, ਤੇ ਉਹਨੇ ਅੰਗਰੇਜ਼ੀ ਵਾਲਿਆਂ ਨੂੰ ਤਾਂ ਇਹ ਕਿਹਾ ਕਿ ਸਰਕਮਸਟਾਂਸਿਸ ਹੈਵ ਨਾਓ ਚੇਂਜ, ਤਬ ਬਾਤ ਔਰ ਥੀ ਅਬ ਬਾਤ ਔਰ ਇੱਕ ਪ੍ਰੈਸ ਕਾਨਫਰੰਸ ਉਹਨੇ ਇਸੇ ਨਾਲ ਮਿਲਦੇ ਜੁਲਦੇ ਕਿਸੇ ਕੌਂਟੈਕਸਟ ਦੇ ਵਿੱਚ ਜਦੋਂ ਨਹਿਰੂ ਨੂੰ ਉਸ ਦੀ ਕਿਸੇ ਪਹਿਲੀ ਇੰਟਰਪ੍ਰੀਟੇਸ਼ਨ ਦੀ ਯਾਦ ਦਹਾਨੀ ਕਰਵਾਈ ਗਈ ਤੇ ਨਹਿਰੂ ਨੇ ਇਹ ਸ਼ੇਅਰ ਕੋਟ ਕੀਤਾ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋਂ, ਕੋਈ ਪਹਿਲੂ ਤੋ ਰਹੇ ਬਾਤ ਬਦਲਨੇ ਕੇ ਲਈ, ਕਿ ਵੀ ਤੁਹਾਨੂੰ ਤੁਸੀਂ ਪਹਿਲਾਂ ਹੀ ਰੱਖਿਆ ਹੋਇਆ ਕਿ ਵੀ ਤੁਸੀਂ ਝੂਠ ਬੋਲਣਾ ਔਰ ਉਹਦੇ ਲਈ ਤੁਸੀਂ ਉਹ ਰਾਹ ਰੱਖਿਆ ਹੋਇਆ. ਅਸੀਂ ਕੱਲ੍ਹ ਇੱਕ ਸੈਗਮੈਂਟ ਜਿਹੜਾ ਸਾਡੇ ਕਾਫੀ ਪਸੰਦ ਕੀਤਾ ਗਿਆ ਵਿਊਅਰਸ ਵੱਲੋਂ ਕਿ ਭਾਈ ਕਿਵੇਂ ਨਿਊਜ਼ੀਲੈਂਡ ਜਿਹੜਾ ਕਿ 5 ਆਈਜ਼ ਕੰਟਰੀਜ਼ ਦਾ ਮੈਂਬਰ ਹੈ, ਜਿਹਦੇ 'ਚ ਇੰਟੈਲੀਜੈਂਸ ਸ਼ੇਅਰਿੰਗ ਹੈ ਟੂਗੈਦਰ, ਉਹਨਾਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਮਿਸਟਰ ਵਿੰਸਟਨ ਪੀਟਰਸ ਜਿਹੜੇ ਫੋਰਨ ਮਿਨਿਸਟਰ ਵੀ ਨੇ, ਉਹ 4 ਰੋਜ਼ਾ ਭਾਰਤ ਦੌਰੇ 'ਤੇ ਗਏ ਹੋਏ ਸੀ ਔਰ ਉਹਨਾਂ ਨੂੰ ਜਾਮਾ ਮਸਜਿਦ ਦੇ ਨਾਲ ਅਧਿਕਾਰੀਆਂ ਨਾਲ ਮਿਲਾਇਆ ਗਿਆ, ਅਕਸ਼ਤਾਮ ਅੰਦਰ ਲਿਜਾਇਆ ਗਿਆ, ਸਿੱਖਾਂ ਤੋਂ ਤਾਂ ਦੂਰ ਹੀ ਰੱਖਿਆ ਗਿਆ. ਔਰ ਬਾਅਦ ਦੇ ਵਿੱਚ ਇੱਕ ਜਿਹੜੀ ਮੀਟ ਸੀ ਟੂਗੈਦਰਨੈਸ ਦੀ, ਜਿਸ ਦੇ ਵਿੱਚ ਮੀਡੀਆ ਦੇ ਨਾਲ ਵੀ ਇੰਟਰੈਕਸ਼ਨ ਸੀ ਔਰ ਉਹਦੇ 'ਚ ਈਵਨ ਜਿਹੜੇ ਕੈਨੇਡਾ ਦੇ ਹਾਈ ਕਮਿਸ਼ਨਰ ਨੇ ਭਾਰਤ ਦੇ ਵਿੱਚ ਮਿਸਟਰ ਕੈਮਰਨ ਮੱਕੇ, ਉਹ ਵੀ ਸ਼ਾਮਲ ਸੀ. ਉਹਦੇ 'ਚ ਉਹਨਾਂ ਨੂੰ ਜਿਹੜਾ ਇੱਕ ਸਵਾਲ ਹਰਦੀਪ ਸਿੰਘ ਨਿੱਜਰ ਮਾਮਲੇ ਦੇ ਵਿੱਚ ਪੁੱਛਿਆ ਗਿਆ ਜੀ ਕੈਨੇਡਾ ਨੇ ਤਾਂ ਕੋਈ ਜਿਹੜਾ ਐਵੀਡੈਂਸ ਨਹੀਂ ਦਿੱਤੀ, ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਰੇ ਬੜੇ ਲਾਅ ਨੂੰ ਜਾਣਨ ਵਾਲੇ ਲੋਕ ਹੋ, ਤੁਹਾਨੂੰ ਪਤਾ ਹੀ ਹੈ ਵੀ ਜਦੋਂ ਕੇਸ ਅਦਾਲਤ ਦੇ ਵਿੱਚ ਜਾਂਦਾ ਹੈ ਸਬੂਤ ਤਾਂ ਐਵੀਡੈਂਸ ਤਾਂ ਉਦੋਂ ਦਿੱਤੀ ਜਾਂਦੀ ਹੈ ਔਰ ਵੇਟ ਇੰਤਜ਼ਾਰ ਕਰੋ. ਅਸੀਂ ਇਵੇਂ ਹੀ ਕੱਲ੍ਹ ਦੇ 'ਚ ਕਿਹਾ ਸੀ ਔਰ ਅਸੀਂ ਇਹ ਕਿਹਾ ਸੀ ਕਿ ਭਾਈ ਉਹਨਾਂ ਨੇ ਜਿਹੜਾ ਉੱਥੇ ਭਾਰਤ ਦੀ ਧਰਤੀ 'ਤੇ ਖਲੋ ਕੇ ਉਹਨਾਂ ਨੂੰ ਕੀਤਾ.
ਹੁਣ ਜਿਹੜੀ ਇੰਨੀ ਯੂਨੀਕ ਗੱਲ ਹੈ ਉਹਨੂੰ ਕਿਵੇਂ ਬਿਲਕੁਲ ਉਲਟਿਆ ਜਾ ਸਕਦਾ ਹੈ? ਇਹ ਤਾਂ 24 ਘੰਟੇ ਦੇ ਵਿੱਚ ਇੰਡੀਆ ਨੇ ਇਸ ਨੂੰ ਉਹਨਾਂ ਦੀਆਂ ਏਜੰਸੀਜ਼ ANI ਤੋਂ ਲੈ ਕੇ ਮੀਡੀਆ ਤੱਕ ਔਰ ਦੂਜਾ ਇਵੇਂ ਪ੍ਰਚਾਰਿਆ ਕਿ ਜੀ ਉਹਦੇ ਨਿਊਜ਼ੀਲੈਂਡ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਕੈਨੇਡਾ ਕੋਲ ਕੋਈ ਸਬੂਤ ਨਹੀਂ ਹੈ ਨਿੱਜਰ ਕੇਸ 'ਚ, ਔਰ ਉਹਨਾਂ ਨੇ ਆਪਣੀ ਨਿਊਜ਼ੀਲੈਂਡ ਨੇ ਆਪਣੀ ਪੋਜੀਸ਼ਨ ਬਦਲ ਲਈ ਜੋ ਉਹਨਾਂ ਦੀ ਪਹਿਲੀ ਸੀ, ਔਰ ਉਹਨੇ ਭਾਰਤ ਦੇ ਵਿੱਚ ਖਲੋ ਕੇ ਕਿਹਾ ਕਿ ਜੀ ਕੈਨੇਡਾ ਜਿਹੜਾ ਜੇ ਉਹਦੇ ਕੋਲ ਹੁੰਦਾ ਸਬੂਤ ਤੇ ਉਹ ਦਿਖਾਉਂਦਾ ਨਾ, ਔਰ ਉਹਦੇ ਕੋਲ ਕੋਈ ਸਬੂਤ ਨਹੀਂ ਹੈ। ਹੁਣ ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਝੂਠ ਬੋਲ ਕੇ ਪ੍ਰਚਾਰਦੇ ਹੋ, ਹੁਣ ਅਸੀਂ ਤਾਂ ਇਸ ਦੀ ਨੁਆਂਸ ਰਾਈਟ ਵੇ ਸਮਝ ਲਈ ਕਿ ਵੀ ਨਿਊਜ਼ੀਲੈਂਡ ਨੇ ਜਿਹੜਾ ਉਸ ਥਾਂ 'ਤੇ ਖਲੋ ਕੇ ਜਿਹੜਾ ਉਹ ਭਾਰਤ ਨੂੰ ਇਹ ਦੱਸਿਆ ਕਿ ਵੀ ਅਲਟੀਮੇਟਲੀ ਅਸੀਂ ਵੀ ਉਹ 5 ਆਈਜ਼ ਕੰਟਰੀ ਦੇ ਮੈਂਬਰ ਹੈ, ਸਾਨੂੰ ਪਤਾ ਤੁਸੀਂ ਇੰਤਜ਼ਾਰ ਕਰੋ ਜਰਾ ਕੋਰਟ 'ਚ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਭਾਈ ਕੀ ਸਬੂਤ ਨੇ। ਹੁਣ ਇਹ ਇੰਨਾ ਇਹਨਾਂ ਨੇ ਨੈਗੇਟਿਵ ਪ੍ਰਚਾਰਿਆ ਕਿ ਕੈਨੇਡੀਅਨ ਗਵਰਨਮੈਂਟ ਦੇ ਸਪੋਕਸਪਰਸਨ ਨੂੰ ਵੀ ਔਰ ਨਿਊਜ਼ੀਲੈਂਡ ਦੀ ਫੋਰਨ ਮਿਨਿਸਟਰੀ ਨੂੰ ਵੀ ਇਸ ਦੇ ਉੱਤੇ ਉਹ ਫਿਰ ਕਲੈਰਿਟੀ ਦੇਣੀ ਪਈ ਜਾਂ ਸਪਸ਼ਟੀਕਰਨ ਦੇਣਾ ਪਿਆ, ਜਿਹੜਾ ਸਪਸ਼ਟੀਕਰਨ ਜ਼ਾਹਰ ਹੈ ਕਿ ਚਪੇੜ ਦੇ ਉੱਤੇ ਇੱਕ ਹੋਰ ਚਪੇੜ ਹੈ, ਔਰ ਇਹਨਾਂ ਦੀ ਵੀ ਫਿਰ ਮਜਬੂਰੀ ਬਣੀ ਕਿ ਇਹਨਾਂ ਨੂੰ ਖਬਰ ਵੀ ਲਾਣੀ ਪਈ। ਐਜ਼ ਕੈਨੇਡਾ ਡਬਲਸ ਡਾਊਨ ਔਨ ਨਿੱਜਰ ਐਲੀਗੇਸ਼ਨ, ਕੈਨੇਡਾ ਨੇ ਡਬਲ ਡਾਊਨ ਹੁੰਦਾ ਵੀ ਦੁੱਗਣੇ ਜ਼ੋਰ ਨਾਲ ਕਿ ਵੀ ਅਸੀਂ ਤਾਂ ਇਸ ਇਨਵੈਸਟੀਗੇਸ਼ਨ 'ਚ ਅੱਗੇ ਨਾਲੋਂ ਦੁੱਗਣੇ ਜ਼ੋਰ ਨਾਲ ਲੱਗੇ ਹੋਏ ਹਾਂ, ਗੱਲ ਕੀ ਕਰ ਰਹੇ ਹੋ ਤੁਸੀਂ। ਐਜ਼ ਕੈਨੇਡਾ ਡਬਲਸ ਡਾਊਨ ਔਨ ਨਿੱਜਰ ਐਲੀਗੇਸ਼ਨ, ਨਿਊਜ਼ੀਲੈਂਡ ਸੇਜ਼ ਇਟਸ ਸਟੈਂਡ ਔਨ ਇਨਵੈਸਟੀਗੇਸ਼ਨ ਹੈਜ਼ ਨਾਟ ਚੇਂਜਡ। ਇਹ ਉਹਨਾਂ ਨੇ ਕਿਹਾ ਵੀ ਮਤ ਸਮਝੋ, ਉਹਨਾਂ ਨੇ ਕਿਹਾ ਜੀ ਪਹਿਲਾਂ ਤਾਂ ਨਿਊਜ਼ੀਲੈਂਡ ਨੇ ਇੰਡੀਆ ਨੂੰ ਕਿਹਾ ਸੀ ਕਿ ਜੀ ਕੋਆਪਰੇਟ ਕਰੋ ਕੈਨੇਡਾ ਨਾਲ, ਹੁਣ ਉਹਨਾਂ ਨੇ ਕਿਹਾ ਜੀ ਐਵੀਡੈਂਸ ਹੀ ਨਹੀਂ ਹੈ, ਅਦਾਲਤ 'ਚ ਦੇਖੀ ਜਾਏਗੀ ਜੇ ਹੋਏਗੀ ਤਾਂ। ਉਹਨਾਂ ਨੇ ਨਿਊਜ਼ੀਲੈਂਡ ਨੇ ਵੀ ਆਪਣੀ ਅੱਡ ਸਟੇਟਮੈਂਟ ਦਿੱਤੀ। ਕਮੈਂਟਸ ਕਮ ਆਫਟਰ ਨਿਊਜ਼ੀਲੈਂਡ ਡਿਪਟੀ ਪ੍ਰਾਈਮ ਮਿਨਿਸਟਰ ਵਿੰਸਟਨ ਪੀਟਰਸ ਰਿਪੋਰਟਡਲੀ ਕੁਐਸਚਨ, ਹੁਣ ਰਿਪੋਰਟਡਲੀ ਕਿਹਦੀ ਕੋਈ ਰਾਈਟਰ ਜਾਂ AP ਨੇ ਤਾਂ ਨਹੀਂ ਰਿਪੋਰਟ ਕੀਤੀ, ਇਹਨਾਂ ਨੇ ਖੁਦ ਸ਼ਰਾਰਤ ਆਪਣੀਆਂ ਏਜੰਸੀਆਂ ਰਾਹੀਂ, ਔਰ ਇਸ ਦੇ ਉੱਤੇ ਚੱਲਦਿਆਂ ਜਿਹੜੀ ਬੜੀ ਕਲੈਰਿਟੀ ਦੇ ਨਾਲ ਕੈਨੇਡਾ ਨੇ ਕਿਹਾ ਕਿ ਇਹ ਕੈਨੇਡੀਅਨ ਸਿਕਿਉਰਿਟੀ ਕੋਟ ਅਨਕੋਟ ਹੈ, ਉਹਨਾਂ ਦੇ ਸਪੋਕਸਮੈਨ ਫॉर ਗਲੋਬਲ ਅਫੇਅਰਸ ਕੈਨੇਡਾ ਕੈਨੇਡੀਅਨ ਫੋਰਨ ਮਿਨਿਸਟਰੀ ਦੇ ਨੇ, ਉਹਨਾਂ ਨੇ ਰਿਟਨ ਦਾ ਹਿੰਦੂ ਨੂੰ ਉਹਨਾਂ ਨੇ ਰਿਟਨ ਰਿਸਪੌਂਸ ਦੇ ਵਿੱਚ ਵੀ ਕਿਹਾ, ਉਹਨਾਂ ਨੇ ਕਿਹਾ ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ have been actively pursuing credible allegations of a link between agents of the government of India and the killing of a Canadian citizen Hardeep Singh Nijjar. Canada is a rule of law country and the protection of our citizens and the defense of our sovereignty are fundamental. ਇਹ ਬੜੀ ਸਟਰੋਂਗ ਸਟੇਟਮੈਂਟ ਉਹਨਾਂ ਨੇ ਕਿਹਾ ਜੀ ਕਿ ਕੈਨੇਡਾ ਦੇ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਐਕਟਿਵਲੀ ਪਰਸੂਇੰਗ ਕ੍ਰੈਡੀਬਲ, ਇਹੀ ਨਹੀਂ ਕਿ ਵੀ ਇਹ ਐਵੀਡੈਂਸ ਨਹੀਂ ਹੈ, ਕ੍ਰੈਡੀਬਲ ਐਵੀਡੈਂਸ ਹੈ, ਔਰ ਅਸੀਂ ਉਹਨੂੰ ਪਰਸਿਊ ਕਰ ਰਹੇ ਹਾਂ ਕਿ ਗਵਰਨਮੈਂਟ ਆਫ ਇੰਡੀਆ ਦਾ ਕੈਨੇਡੀਅਨ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਵਿੱਚ ਕਿੰਨਾ ਵੱਡਾ ਰੋਲ ਹੈ। ਉਹਨਾਂ ਨੇ ਕਿਹਾ ਵੀ ਅਸੀਂ ਲਾਅ ਮੰਨਣ ਵਾਲੀ ਕੰਟਰੀ, ਤੁਹਾਡੇ ਵਾਂਗ ਲਾਅਲੈਸ ਨਹੀਂ, ਇਹਦਾ ਮਤਲਬ ਇਹ ਹੀ ਹੁੰਦਾ ਇਹ ਕਿਹਾ ਤਾਂ ਉਹਨਾਂ ਨੇ ਇਹੀ ਹੈ ਕਿ ਕੈਨੇਡਾ ਇਜ਼ ਅ ਰੂਲ ਆਫ ਦਾ ਲਾਅ ਕੰਟਰੀ, ਕਿ ਤੁਸੀਂ ਤਾਂ ਲਾਅਲੈਸ ਸੁਸਾਇਟੀ ਹੋ, ਧੱਕੇ ਨਾਲ ਜੋ ਮਰਜ਼ੀ ਕਰਾ ਲਓ। ਕੈਨੇਡਾ ਇਜ਼ ਅ ਰੂਲ ਆਫ ਲਾਅ ਕੰਟਰੀ ਐਂਡ ਪ੍ਰੋਟੈਕਸ਼ਨ ਆਫ ਆਵਰ ਸਿਟੀਜ਼ਨਸ ਐਂਡ ਦਾ ਡਿਫੈਂਸ ਆਫ ਆਵਰ ਸੋਵਰਨਿਟੀ ਆਰ ਫੰਡਾਮੈਂਟਲ, ਕਿ ਸਾਡੇ ਅਸੂਲਾਂ ਦੇ ਵਿੱਚ ਜਿੱਥੇ ਅਸੀਂ ਆਪਣੇ ਸ਼ਹਿਰੀਆਂ ਦੇ ਹੱਕਾਂ ਦੀ ਰਾਖੀ ਕਰਨਾ ਇਹ ਸਾਡਾ ਮੌਲਿਕ ਫਰਜ਼ ਹੈ, ਉੱਥੇ ਕੈਨੇਡਾ ਦੀ ਸੋਵਰਨਿਟੀ ਵੀ ਸਾਡੇ ਲਈ ਫੰਡਾਮੈਂਟਲ ਰਾਈਟ ਹੈ। ਹੁਣ ਇਹ ਇਸ ਤੋਂ ਵੱਧ ਕੇ ਤਾਂ ਹੋਰ ਕੀ ਚਪੇੜ ਮਾਰੀ ਜਾ ਸਕਦੀ ਹੈ ਜ਼ੋਰ ਦੀ। ਔਰ ਨਿਊਜ਼ੀਲੈਂਡ ਨੇ, ਨਿਊਜ਼ੀਲੈਂਡ ਫੋਰਨ ਮਿਨਿਸਟਰੀ spokesperson also issued a statement on Thursday morning walking back to the minister's comment ਕਿ ਵੀ ਜੋ ਉਹਨੂੰ ਕੋਟ ਕੀਤਾ ਸੀ ਉਹ ਤੋਂ ਉਹਨਾਂ ਨੇ ਕਿਹਾ ਨਿਊਜ਼ੀਲੈਂਡ's position on the allegations remained unchanged, ਕਿ ਜੋ ਨਿਊਜ਼ੀਲੈਂਡ ਦੀ ਇਸ ਦੋਸ਼ਾਂ ਦੇ ਉੱਤੇ ਪੋਜੀਸ਼ਨ ਸੀ ਉਹਦੇ 'ਚ ਕੋਈ ਤਬਦੀਲੀ ਨਹੀਂ ਹੈ। if they are proven correct then that would be of serious concern। ਇਹ ਹੁਣ ਇੱਕ ਸਟੈਪ ਉਹਨਾਂ ਨੇ ਅੱਗੇ ਗਏ ਕਿ ਵੀ ਸਾਡੀ ਪੋਜੀਸ਼ਨ ਉਹੀ ਹੈ, ਔਰ ਜੇ ਠੀਕ ਸਾਬਤ ਹੋਈ, ਮਤਲਬ ਕੋਰਟ ਆਫ ਲਾਅ ਦੀ ਗੱਲ ਕਰਦੇ ਨੇ, ਫਿਰ ਇਹ ਬੜਾ ਗੰਭੀਰ ਇਸ਼ੂ ਹੋਏਗਾ। The minister's point is that this is an ongoing criminal investigation। ਕਹਿੰਦੇ ਸਾਡੇ ਵਜ਼ੀਰ ਨੇ ਇਹੀ ਕਿਹਾ ਕਿ ਵੀ ਇਹ ਇੱਕ ਜਿਹੜੀ ਹੈ ਚੱਲ ਰਹੀ ਕ੍ਰਿਮੀਨਲ ਇਨਵੈਸਟੀਗੇਸ਼ਨ ਹੈ। It needs to run its course before clear conclusions can be drawn। ਕਿ ਵੀ ਜਦੋਂ ਤੱਕ ਮੰਤਕੀ ਅੰਜਾਮ ਤੱਕ ਨਹੀਂ ਪਹੁੰਚਦੀ, ਜਦੋਂ ਤੱਕ ਕੋਰਟ ਆਫ ਲਾਅ ਦੇ ਵਿੱਚ
ਜਿਹੜਾ ਹੈ ਉਹ ਟਰਾਇਲ 'ਚ ਨਹੀਂ ਜਾਂਦਾ, ਉਦੋਂ ਤੱਕ ਇਟ ਨੀਡਸ ਟੂ ਰਨ ਇਟਸ ਕੋਰਸ। ਇਸ ਲਈ ਜਿਹੜਾ ਉਹਨਾਂ ਨੇ ਕਿਹਾ ਕੈਨ ਬੀ ਡਰਾਨ, ਦਾ ਸਪੋਕਸਪਰਸਨ ਸੈਡ ਇਨ ਏ ਰਿਟਨ ਕਮੈਂਟਸ ਟੂ ਦਾ ਮੀਡੀਆ। ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਰਿਟਨ ਦਿੰਦੇ ਹੋ ਕੋਟ ਐਂਡ ਕੋਟ, ਫਿਰ ਕੋਈ ਚਾਂਸ ਨਹੀਂ ਰਹਿੰਦਾ ਵੀ ਉਹਨੂੰ ਕੋਈ ਮਿਸਕੋਟ ਕੀਤਾ ਜਾਏ। ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਇੱਕ ਮੁਲਕ ਦਾ ਡਿਪਟੀ ਪ੍ਰਾਈਮ ਮਿਨਿਸਟਰ, ਉਹਨਾਂ ਦਾ ਫੋਰਨ ਮਿਨਿਸਟਰ ਕੁਛ ਕਹਿੰਦਾ ਹੈ, ਜੇ ਉਹਨੂੰ ਟਵਿਸਟ ਹੀ ਨਹੀਂ, ਉਹਨੂੰ ਬਿਲਕੁਲ ਹੀ ਉਲਟਾ ਕਰਕੇ ਪ੍ਰੈਜ਼ੈਂਟ ਕਰ ਸਕਦੇ ਨੇ, ਤੇ ਸਿੱਖ ਵਿਚਾਰੇ ਕਿਹਦੇ ਪਾਣੀ ਹਾਰ ਨੇ ਜਿਨ੍ਹਾਂ ਨੂੰ ਇਹ ਦਹਿਸ਼ਤਗਰਦ ਬਣਾ ਦੇਣ, ਆਤੰਕਵਾਦੀ ਬਣਾ ਦੇਣ। ਇੱਥੇ ਕਿਸੇ ਨੇ ਬਿਆਨ ਦਿੱਤਾ, ਉਹਨੂੰ ਕਹਿ ਦੇਣ ਜੀ ਸਿੱਖਾਂ ਨੇ ਧਮਕੀ ਦੇ ਦਿੱਤੀ, ਅਸੀਂ ਉਡਾ ਦਿਆਂਗੇ, ਅਸੀਂ ਅਟੈਕ ਕਰ ਦਿਆਂਗੇ, ਅਸੀਂ ਫੱਟੇ ਚੁੱਕ ਦਿਆਂਗੇ। ਹੁਣ ਤੁਸੀਂ ਇਹ ਕਹਿ ਦਿਓ ਵੀ ਆ ਜਾਓ ਸਿੰਘੋ ਚੱਕ ਦਿਓ ਫੱਟੇ, ਹੈਂ, ਅਸੀਂ ਭਾਰਤ ਦੀ ਗੁਲਾਮੀ ਨਹੀਂ ਕਬੂਲਣੀ। ਤਾਂ ਹੁਣ ਜੇ ਫੱਟ ਦਿਓ ਚੱਕ ਦਿਓ ਫੱਟੇ ਨੂੰ, ਉੱਥੇ ਉਹਨਾਂ ਦੀ ਟਰਾਂਸਲੇਸ਼ਨ ਕਰਕੇ ਉਹ ਕਹਿਣ ਕਿ ਜੀ ਮਾਰ ਦਿਓ ਸਾਰੇ, ਮਤਲਬ ਜੀ ਇਹ ਫੱਟ ਦਿਓ ਚੱਕ ਲਓ ਫੱਟੇ ਦਾ ਮਤਲਬ ਹੀ ਇਹ ਹੁੰਦਾ। ਵਟ ਕੈਨ ਯੂ ਡੂ? ਮਤਲਬ ਜੇ ਔਨ ਰਿਕਾਰਡ ਜਿਹੜਾ ਉਹਨਾਂ ਦਾ ਡਿਪਟੀ ਪ੍ਰਾਈਮ ਮਿਨਿਸਟਰ ਹੈ, ਉਹਨੂੰ ਜਿਹੜਾ ਉਹ ਇਸ ਲੈਵਲ ਦਾ ਬਿਲਕੁਲ ਹੀ ਉਹ ਅਸ਼ਵਥਾਮਾ ਮਰ ਗਿਆ ਤੇ ਅਸ਼ਵਥਾਮਾ ਜਿਉਂਦਾ, ਉਸ ਕਿਸਮ ਦਾ ਝੂਠ ਬੋਲਣ ਵਾਲੇ ਜਿਹੜੇ ਨੇ ਉਹਨਾਂ ਦੇ ਨਾਲ ਇਹ ਵਾਹ ਪਿਆ ਹੋਇਆ ਸਾਡਾ। ਸੋ ਇਸ ਤੁਸੀਂ ਬਿਲਕੁਲ ਠੀਕ ਕਿਹਾ ਸੀ ਕਿ ਭਾਈ ਇਹਨਾਂ ਦਾ ਇਸ ਜਿਹੜੀ ਹੈ ਇੱਕ ਪਾਸੇ ਤਾਂ ਇਹਨਾਂ ਦੀ ਕਲਾ ਜਿਹੜੀ ਹੈ, ਕਲਾ ਦੀ ਦੇਵੀ ਹੈ ਸਰਸਵਤੀ, ਪਰ ਪਤਾ ਨਹੀਂ ਇਹ ਬੇਈਮਾਨੀ ਦੀ ਦੇਵੀ ਤਾਂ ਕੀ ਹੈ। ਲਕਸ਼ਮੀ ਤਾਂ ਹੈ ਹੀ ਹੈ ਇਹਨਾਂ ਦੀ, ਪਰ ਇਹ ਸਰਸਵਤੀ ਨੂੰ ਵੀ ਇਹਨਾਂ ਨੇ ਕਲਾ ਕਾਹਦੀ ਹੈ ਉਹਨੂੰ ਕਾਲਾ ਹੀ ਕੀਤਾ ਹੋਇਆ, ਇਹਨਾਂ ਨੇ ਬੇਈਮਾਨੀ ਦੀ ਦੇਵੀ ਬਣਾਇਆ ਹੋਇਆ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।